ਅਗਲੀ ਖਬਰ ਜਿਹੜੀ ਆ ਇੰਡੀਆ, ਪਾਕਿਸਤਾਨ, ਬੰਗਲਾਦੇਸ਼ ਨਾਲ ਰਿਲੇਟਡ ਹੈਗੀ ਆ। ਜਦੋਂ ਤੋਂ ਹੀ ਟਰੰਪ ਉਹਨਾਂ ਨੇ $500 ਬਿਲੀਅਨ ਦਾ ਐਗਰੀਮੈਂਟ ਕੀਤਾ ਆ ਇੰਡੀਆ ਦੇ ਨਾਲ, ਉਸ ਟਾਈਮ ਤੋਂ ਬਾਅਦ ਜੇ ਪਾਕਿਸਤਾਨ ਦਾ ਦੇਖਿਆ ਜਾਵੇ ਜਾਂ ਬੰਗਲਾਦੇਸ਼ ਦਾ ਦੇਖਿਆ ਜਾਵੇ, ਟੋਟਲੀ ਡਿਫਰੈਂਟ ਆ। ਇੰਡੀਆ ਦਾ ਜੋ ਐਗਰੀਮੈਂਟ ਇਹ ਹੋਇਆ ਵੀ ਇੰਡੀਆ ਤੋਂ ਜੋ ਵੀ ਸਮਾਨ ਅਮਰੀਕਾ ਚ ਆਊਗਾ ਉਹਦੇ ਉੱਤੇ 0% ਟੈਰਿਫ ਲੱਗੂਗਾ, ਤੇ ਜਿਹੜਾ ਸਮਾਨ ਅਮਰੀਕਾ ਦਾ ਇੰਡੀਆ ਜਾਊਗਾ ਉਹਦੇ ਤੇ 18% ਹੋਊਗਾ। ਉਹਦੇ ਵਿੱਚ ਐਗਰੀਕਲਚਰ ਪ੍ਰੋਡਕਟਸ ਸਾਰਾ ਕੁਝ ਐਜ਼ ਏ ਅਮਰੀਕਨ ਆਪਾਂ ਸਿਟੀਜ਼ਨ, ਸੋ ਅਮਰੀਕਾ ਦੇ ਨਾਲ ਆ। ਪਰ ਕਿਉਂਕਿ ਆਪਾਂ ਗੁਰੂ ਨਾਨਕ ਪਾਤਸ਼ਾਹ ਦੇ ਸਿੱਖ ਹੈਗੇ ਆ, ਸਾਨੂੰ ਪਤਾ ਵੀ ਪੰਜਾਬ ਦੇ, ਹਰਿਆਣੇ ਦੇ ਖਾਸ ਕਰਕੇ ਜਿਹੜੇ ਕਿਸਾਨ ਆ ਉਹਨਾਂ ਦੇ ਉੱਤੇ ਬਹੁਤ ਵੱਡਾ ਅਸਰ ਹੋਣਾ ਹੈਗਾ ਆ। ਜੀ ਕਿਉਂਕਿ ਜੋ ਪ੍ਰੋਡਕਟਸ ਇੱਥੋਂ ਜਾਣੇ ਹੈਗੇ ਆ, ਮੱਕੀ, ਕਨੋਲਾ ਆਇਲ, ਹੋਰ ਬਹੁਤ ਕੁਛ, ਕਿਉਂਕਿ ਪਹਿਲਾਂ ਚਾਈਨਾ ਜਾਂਦਾ ਸੀ, ਉਹ ਸਾਰਾ ਹੁਣ ਇੰਡੀਆ ਦੇ ਵਿੱਚ ਡੰਪ ਹੋਣਾ ਆ। ਉਹਦੇ ਨਾਲ ਜਿਹੜੇ ਕਿਸਾਨ ਆ ਉਹਨਾਂ ਦੇ ਉੱਤੇ ਬਹੁਤ ਵੱਡਾ ਅਸਰ ਪੈਣ ਜਾ ਰਿਹਾ ਹੈਗਾ। ਲੋਕ ਸਮਝ ਨਹੀਂ ਰਹੇ ਕਿੰਨਾ ਕੁ ਵੱਡਾ ਉਹਦੇ ਤੇ ਅਸਰ ਹੋਣਾ ਹੈਗਾ ਆ। ਜਿਹੜੇ ਟੈਂਕਰਾਂ ਦੇ ਟੈਂਕਰ ਭਰ ਜਿਹੜੇ ਆ ਇਹਨਾਂ ਨੇ ਉੱਥੇ ਸਿੱਟਣੇ ਹੈਗੇ ਆ। ਤੇ ਦੂਸਰੇ ਪਾਸੇ ਜੇ ਦੇਖਿਆ ਜਾਵੇ, ਅੱਜ ਇਹ ਖਬਰ ਆ ਰਹੀ ਆ ਵੀ ਪਾਕਿਸਤਾਨ ਦੇ ਜਿਹੜੇ ਪ੍ਰਾਈਮ ਮਿਨਿਸਟਰ ਹੈਗੇ ਆ, ਪ੍ਰਾਈਮ ਮਿਨਿਸਟਰ ਆਫ ਇਸਲਾਮਿਕ ਰਿਪਬਲਿਕ ਆਫ ਪਾਕਿਸਤਾਨ, ਉਹ ਅਮਰੀਕਾ ਵਿਜ਼ਿਟ ਕਰਨ ਆ ਰਹੇ ਆ 17 ਤੇ 18 ਤਰੀਕ ਨੂੰ, 17 ਤੇ 18 ਫਰਵਰੀ ਨੂੰ। ਬਾਇਲੇਟਰਲ ਮੀਟਿੰਗ ਹੋਣੀ ਹੈਗੀ ਆ ਟਰੰਪ ਉਹਨਾਂ ਦੇ ਨਾਲ। ਤੇ ਤੀਸਰਾ ਜਿਹੜਾ ਆ, ਜੇ ਬੰਗਲਾਦੇਸ਼ ਦੇ ਨਾਲ ਗੱਲਬਾਤ ਆਪਾਂ ਜਿਹੜੀ ਹੋਈ ਹੈਗੀ ਆ ਉਹਨੂੰ ਦੇਖਦੇ ਜਾਈਏ, ਬੰਗਲਾਦੇਸ਼ ਦੇ ਨਾਲ ਜੋ ਐਗਰੀਮੈਂਟ ਹੋਇਆ ਹੈਗਾ ਅਮਰੀਕਾ ਦਾ, ਜੀ ਉਹ ਇੰਡੀਆ ਨਾਲੋਂ ਕਿਤੇ ਮੱਚ ਬੈਟਰ ਹੋਇਆ ਹੈਗਾ। ਕਹਿੰਦੇ ਵੀ ਈਵਨ ਦੋ ਟੈਰਿਫਸ ਬੰਗਲਾਦੇਸ਼ ਦੇ ਉੱਤੇ ਵੀ 19% ਲਾਏ ਆ, ਪਰ ਉੱਥੇ ਦਾ ਜਿਹੜਾ ਟੈਕਸਟਾਈਲ ਸੈਕਟਰ ਹੈਗਾ ਉਹਦੇ ਤੇ 0% ਲਾਇਆ। ਬੰਗਲਾਦੇਸ਼ ਤੋਂ ਬਹੁਤ ਸਾਰਾ ਜਿਹੜਾ ਟੈਕਸਟਾਈਲ ਆ, ਆਪਾਂ ਦੇਖਦੇ ਨਾ ਕਮੀਜ਼ਾਂ, ਪੈਂਟਾਂ, ਬਹੁਤ ਹੋਰ ਸਮਾਨ ਅਮਰੀਕਾ ਦੇ ਵਿੱਚ ਆਉਂਦਾ ਹੈਗਾ, ਸੋ ਉਹਦੇ ਤੇ 0% ਅਮਰੀਕਾ ਵਾਲਿਆਂ ਨੇ ਲਾਇਆ ਹੈਗਾ। ਇੰਡੀਆ ਵਾਲਿਆਂ ਦੇ ਉੱਤੇ 19% ਆ। ਸੋ ਇੰਡੀਆ ਦੀ ਜਿਹੜੀ ਗਾਰਮੈਂਟ ਇੰਡਸਟਰੀ ਹੈਗੀ ਆ, ਉਹਦੇ ਤੇ ਬਹੁਤ ਵੱਡਾ ਅਸਰ ਪੈਣਾ ਆ। ਬੰਗਲਾਦੇਸ਼ ਨੇ 2024 ਦੇ ਵਿੱਚ $50.9 ਬਿਲੀਅਨ ਦਾ ਜਿਹੜਾ ਗਾਰਮੈਂਟ ਐਕਸਪੋਰਟ ਕੀਤਾ ਸੀਗਾ। ਇੰਡੀਆ ਵਾਲਿਆਂ ਨੇ ਸਿਰਫ $16.3 ਬਿਲੀਅਨ ਦਾ ਹੀ ਕੀਤਾ ਸੀ। ਜੀ ਸੋ ਇਹ ਹੁਣ ਉਹਦੇ ਤੇ ਵੀ ਕਿੰਨਾ ਵੱਡਾ ਜਿਹੜਾ ਅਸਰ ਆ ਉਹ ਪਊਗਾ। ਸੋ 7.4 ਬਿਲੀਅਨ ਦਾ ਐਕਸਪੋਰਟ ਜਿਹੜਾ ਬੰਗਲਾਦੇਸ਼ ਗਾਰਮੈਂਟਸ ਦਾ ਉਹ ਕੰਟੀਨਿਊ ਚੱਲ ਰਿਹਾ ਹੈਗਾ। MFN ਟੈਰਿਫ ਜਿਹੜੇ 12% ਸੀ ਉਹ ਘਟਾ ਕੇ ਹੁਣ 0% ਕਰ ਦਿੱਤੇ ਗਏ ਹੈਗੇ ਆ। ਸੋ ਉੱਥੇ ਦੀ ਜਿਹੜੀ ਗਾਰਮੈਂਟ ਇੰਡਸਟਰੀ ਹੈਗੀ ਆ, ਉਹ ਇੰਪੋਰਟਡ ਰਾ ਮਟੀਰੀਅਲ ਦੇ ਉੱਤੇ ਡਿਪੈਂਡ ਕਰਦੀ ਹੈਗੀ ਆ। ਸੋ ਇਹ ਤਿੰਨਾਂ ਮੁਲਕਾਂ ਦਾ ਜੇ ਦੇਖਿਆ ਜਾਵੇ, ਸੋ ਪਾਕਿਸਤਾਨ ਵਾਲਿਆਂ ਦੇ ਨਾਲ ਅਮਰੀਕਾ ਦੇ ਰਿਲੇਸ਼ਨ ਕਾਫੀ ਗੁੱਡ ਹੁੰਦੇ ਜਾ ਰਹੇ ਆ। ਉੱਥੇ ਦੇ ਪ੍ਰਾਈਮ ਮਿਨਿਸਟਰ ਪਹੁੰਚ ਰਹੇ ਆ। ਬੰਗਲਾਦੇਸ਼ ਵਾਲਿਆਂ ਨੇ ਜਿਹੜਾ ਉੱਥੇ ਦਾ ਸਭ ਤੋਂ ਜ਼ਿਆਦਾ ਸਮਾਨ ਉਹ ਐਕਸਪੋਰਟ ਕਰਦੇ ਆ ਗਾਰਮੈਂਟਸ ਨੂੰ, ਉਹਦੇ ਤੇ ਉਹਨਾਂ ਨੇ 0 ਟੈਰਿਫ ਕਰਾ ਲਿਆ ਹੈਗਾ। ਪਰ ਇੰਡੀਆ ਦਾ ਜਿਹੜਾ ਸਮਾਨ ਆ ਉਹਦੇ ਉੱਤੇ 19% ਟੈਰਿਫ ਲੱਗਣਾ ਆ। ਦੂਸਰੇ ਪਾਸੇ ਅਮਰੀਕਾ ਨੇ ਆਪਣਾ ਜਿਹੜਾ ਜਿੰਨੇ ਵੀ ਐਗਰੀਕਲਚਰ ਪ੍ਰੋਡਕਟਸ ਹੈਗੇ, ਚਾਹੇ ਉਹਨਾਂ 'ਚ ਜਿੱਦਾਂ ਮੈਂ ਦੱਸਿਆ ਮੱਕੀ, ਕਣਕ, ਕਨੋਲਾ ਆਇਲ, ਹੋਰ ਚਾਹੇ ਡੇਅਰੀ ਪ੍ਰੋਡਕਟਸ ਵੀ ਆ, ਉਹ ਉੱਥੇ ਡੰਪ ਕਰਨੇ ਹੈਗੇ ਆ, ਜਿਹਦੇ ਨਾਲ ਜੋ ਪੰਜਾਬ ਦੇ, ਹਰਿਆਣੇ ਦੇ ਕਿਸਾਨ ਆ, ਚਾਹੇ ਇੰਡੀਆ ਦੇ ਕਿਸਾਨ ਕਹਿ ਲਓ, ਉਹਨਾਂ ਦੇ ਉੱਤੇ ਆਉਣ ਵਾਲੇ ਸਾਲਾਂ ਦੇ ਵਿੱਚ ਬਹੁਤ ਵੱਡਾ ਅਸਰ ਪੈਣਾ ਆ। $500 ਬਿਲੀਅਨ ਦੀ ਜਿਹੜੀ ਇੰਡੀਆ ਵਾਲਿਆਂ ਨੇ ਅਮਰੀਕਾ ਦੇ ਨਾਲ ਡੀਲ ਕੀਤੀ ਹੈਗੀ ਆ। ਜੀ ਉਧਰ ਦੂਜੇ ਪਾਸੇ ਉਹ ਸਰਕਾਰ ਆ ਭਾਰਤ ਦੇ ਵਿੱਚ ਜਿਹੜੀ ਕਿ ਇਸ ਮਾਮਲੇ ਦੇ ਵਿੱਚ ਕੋਈ ਸ਼ਬਦ ਹੀ ਹੈ ਨਹੀਂਗਾ ਉਹਨਾਂ ਕੋਲੇ। ਮਤਲਬ ਸਰਕਾਰ ਇੱਕ ਬੰਦਾ ਹੀ ਉੱਥੇ ਜਿਹੜਾ ਸਾਰਿਆਂ ਨੂੰ ਵਾਹਣੀ ਪਾਈ ਫਿਰਦਾ ਇਸ ਟਾਈਮ। ਸਰਕਾਰ ਇਸ ਡੀਲ ਦੇ ਬਾਰੇ, ਐਪਸਟੀਨ ਫਾਈਲਸ ਦੇ ਬਾਰੇ ਜਾਂ ਚੀਨ ਦੇ ਜਿਹੜਾ ਹਮਲਾ ਉਹਦੇ ਬਾਰੇ ਬੋਲ ਹੀ ਨਹੀਂ ਰਹੇ। ਵੈਸੇ ਤਾਂ ਮੋਦੀ ਸਾਹਿਬ 90 ਮਿੰਟਾਂ ਦੇ ਭਾਸ਼ਣ ਤਾਂ ਦੇ ਦਿੰਦੇ ਆ, ਪਰ ਜਦੋਂ ਆਪਦੇ ਲੋਕਾਂ ਦੀ ਗੱਲ ਆਉਂਦੀ ਆ ਉਦੋਂ ਉਹਨਾਂ ਕੋਲੇ ਕੋਈ ਗੱਲ ਨਹੀਂ, ਜਾਂ ਕੋਈ ਸਵਾਲ ਕਰ ਲੈਂਦਾ ਉਦੋਂ ਉਹਨਾਂ ਨੂੰ ਕੋਈ ਗੱਲ ਨਹੀਂ ਔੜਦੀ। ਆਪਾਂ ਜਿਵੇਂ ਅੱਗੇ ਵੀ ਕਹਿੰਦੇ ਹੁੰਦੇ ਹਾਂ, ਪੰਜਾਬੀ ਡੀਐਸਏ ਦੇ ਸਰੋਤੇ ਵਿਸ਼ਵ ਭਰ ਦੇ ਵਿੱਚ ਵਸਦੇ ਨੇ, ਤੇ ਜਿਵੇਂ ਆਪਾਂ ਸੋਮਾਲੀਆ ਦੇ ਬਾਰੇ ਖਬਰ ਸਾਂਝੀ ਕੀਤੀ ਸੀ ਤੇ ਡੈਨਮਾਰਕ ਦਾ ਪਹਿਲਾ ਨੰਬਰ, ਤੇ ਡੈਨਮਾਰਕ ਦੇ ਵਿੱਚ ਪੰਜਾਬੀ ਡੀਐਸਏ ਦੇ ਸਰੋਤੇ ਦੇਖ ਰਹੇ ਨੇ। ਸਿੰਘ ਸਾਹਿਬ ਨੇ ਕੋਈ, ਤੇ ਉਹਨਾਂ ਨੇ ਸਾਨੂੰ ਕਮੈਂਟ ਕਰਕੇ ਦੱਸਿਆ ਵੀ ਸਿਸਟਮ ਜਿਹੜਾ ਸਾਡੇ ਇੱਥੇ ਸ਼ੀਸ਼ੇ ਵਾਂਗੂ ਸਾਫ਼ ਹੈ, ਤੁਸੀਂ ਲੋਕ ਨਹੀਂ ਸਕਦੇ, ਇਸ ਲਈ ਕੋਈ ਰਿਸ਼ਵਤ ਲੈਂਦੇ ਨਹੀਂ ਹੈ। ਸੋ ਬਹੁਤ ਬਹੁਤ ਧੰਨਵਾਦ। ਮੋਰਡਿਕ ਸਿੰਘ ਇਹਨਾਂ ਦੀ ਕੋਈ ਆਈਡੀ ਆ, ਤੇ ਇਹਨਾਂ ਦਾ ਧੰਨਵਾਦ। ਡੈਨਮਾਰਕ ਤੋਂ ਇਸ ਟਾਈਮ ਪੰਜਾਬੀ ਡੀਐਸਏ ਨੂੰ ਸੁਣ ਰਹੇ ਨੇ, ਦੇਖ ਰਹੇ ਨੇ ਤੇ ਖਬਰਾਂ ਸੁਣ ਰਹੇ ਨੇ।